ਵਾਹਗਾ ਬਾਰਡਰ ਲਾਹੌਰ ਤੋਂ ਅਹਿਮਦ ਰਜ਼ਾ ਵੱਲੋਂ ਸਲਾਮ, ਸਤਿ ਸ਼੍ਰੀ ਅਕਾਲ ਔਰ ਨਮਸਕਾਰ। ਦੋਸਤੋ, ਮੈਂ ਇਸ ਟਾਈਮ ਖੜਾ ਹਾਂ ਜਿਵੇਂ ਕਿ ਪਹਿਲੇ ਦੱਸ ਚੁੱਕਿਆ ਵਾਹਗਾ ਬਾਰਡਰ ਤੇ, ਔਰ ਅੱਜ ਮੁxtਲਿਫ ਸੰਗਤਾਂ ਅਟਾਰੀ ਰਾਹੀਂ ਇੱਥੇ ਆ ਰਹੀਆਂ ਹਨ, ਜਿਹੜੇ ਕਿ ਇੱਥੇ ਪਾਕਿਸਤਾਨ ਦੇ ਵਿੱਚ ਉਹਨਾਂ ਦਾ 10 ਦਿਨ ਦਾ ਕਿਆਮ ਹੋਏਗਾ। ਔਰ ਇਹਦੇ ਜਿਸ ਪਰਪਸ ਵਾਸਤੇ ਆ ਰਹੀਆਂ ਹਨ ਉਹ ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜ ਦੇ ਸਿਲਸਿਲੇ ਦੇ ਵਿੱਚ ਆ ਰਹੀਆਂ ਹਨ। ਇਹ 417ਵਾਂ ਸ਼ਹੀਦੀ ਦਿਹਾੜ ਹੈ ਪੰਜਵੀਂ ਪਾਤਸ਼ਾਹੀ ਦਾ, ਔਰ ਇਹਦੇ ਵਿੱਚ ਇੰਡੀਆ ਤੋਂ ਤਕਰੀਬਨ ਕੋਈ 200 ਤੋਂ ਵੱਧ ਲੋਕ ਆ ਰਹੇ ਹਨ। ਬਾਕੀ ਤੋਂ ਪਾਕਿਸਤਾਨ ਤੋਂ ਸਿੱਖ ਸੰਗਤਾਂ ਹੋਣਗੀਆਂ, ਹਿੰਦੂ ਸੰਗਤਾਂ ਹੋਣਗੀਆਂ, ਤੇ 10 ਦਿਨ ਦਾ ਪ੍ਰੋਗਰਾਮ ਹੋਏਗਾ। ਸਾਰੇ ਗੁਰਦੁਆਰਿਆਂ ਦੇ ਅੰਦਰ ਇਹ ਪੂਰੀਆਂ ਸੰਗਤਾਂ ਅੱਜ ਇੱਥੋਂ ਇਹਨਾਂ ਰਿਸੀਵ ਕਰਕੇ ਪੰਜਾ ਸਾਹਿਬ ਲਿਜਾਇਆ ਜਾਏਗਾ। ਪੰਜਾ ਸਾਹਿਬ ਇਹ ਇੱਕ ਰਾਤ ਗੁਜ਼ਾਰਨਗੇ, ਉਸ ਤੋਂ ਬਾਅਦ ਫਿਰ ਇਹਨਾਂ ਨੂੰ ਨਨਕਾਣਾ ਸਾਹਿਬ ਲੈ ਕੇ ਆਇਆ ਜਾਏਗਾ। ਇਸੇ ਤਰੀਕੇ 10 ਦਿਨ ਮੁxtਲਿਫ ਗੁਰਦੁਆਰਿਆਂ ਦੇ ਅੰਦਰ ਇਹ ਗੁਜ਼ਾਰਨਗੇ। ਔਰ ख़ास ਜਿਹੜਾ ਇਹਨਾਂ ਦੇ ਆਉਣ ਦਾ ਪਰਪਸ ਹੈ ਉਹ ਹੈ ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਹਾੜ ਦੀਆਂ ਤਕਰੀਬਾਤ ਮਨਾਉਣ ਦੇ। ਸੋ ਇਹਨਾਂ ਨਾਲ ਤੁਹਾਡੀ ਗੱਲ ਵੀ ਕਰਾਵਾਂਗੇ, ਤੁਹਾਨੂੰ ਇਹਨਾਂ ਦੇ ਆਉਣ ਦੇ ਔਰ ਇਹਨਾਂ ਦੇ ਜਿੱਥੇ ਜਿੱਥੇ ਜਾਣਗੇ ਉੱਥੇ ਕਿਵੇਂ ਇਹਨਾਂ ਨੂੰ ਲੱਗ ਰਹੀ ਹੈ, ਇਹ ਵੀ ਸਾਰਾ ਕੁਝ ਹੋ ਜਾਂਦਾ ਖਤਰਾ ਆ ਕੀ ਆ ਕੁਛ ਵੀ ਨਹੀਂ ਡਰ ਦੇ ਕਰਦਾ ਹੈ ਜੀ। ਦੁਨੀਆ ਨੂੰ ਕੀ ਪੈਗਾਮ ਦਿਓ? ਆਵਾਮ ਦਾ, ਸਿੱਖ ਸੰਗਤਾਂ ਦਾ, ਜਿੰਨੇ ਵੀ ਸਾਡੇ ਇਤੋਂ ਦੇ ਨਾਗਰਿਕ ਹੈ, ਮੈਂ ਤਹਿ ਦਿਲੋਂ ਧੰਨਵਾਦ ਕਰਦਾ। ਜਿਹੜਾ ਪਿਆਰ ਤੁਹਾਡੇ ਵੱਲੋਂ ਮਿਲਦਾ ਨਾ, ਉਹ ਪਿਆਰ ਨਾ ਮੈਂ ਬਿਆਨ ਨਹੀਂ ਕਰ ਸਕਦਾ, ਕਿਉਂਕਿ ਨਾ ਨਨਕਾਣੇ ਦੀ ਧਰਤ ਐਸੀ ਬਖਸ਼ਿਸ਼ ਹੈਗੀ ਆ ਜਿਹੜਾ ਤੁਹਾਡੇ ਅੰਦਰ ਇਹ ਪਿਆਰ ਵਸਿਆ ਹੋਇਆ। ਅਸੀਂ ਚਾਹੁੰਦੇ ਆ ਇਹ ਜਿਹੜੀਆਂ ਨਫ਼ਰਤ ਦੀਆਂ ਕੰਧਾਂ ਇਹ ਟੁੱਟ ਜਾਣ ਤੇ ਪਿਆਰ ਹੋਰ ਗਲਵਖੜੀਆਂ ਪੈਣ, ਐਸਾ ਪਿਆਰ ਬਣੇ। ਤੇ ਅਸੀਂ ਸ਼ਾਹਿਦ ਸਾਹਿਬ ਦੇ, ਸਾਡੇ ਪ੍ਰਧਾਨ ਅਮੀਰ ਸਿੰਘ ਜੀ ਦੇ ਬਹੁਤ ਬਹੁਤ ਧੰਨਵਾਦੀ ਹਾਂ, ਕਿਉਂਕਿ ਇਹਨਾਂ ਨੇ ਸ਼੍ਰੋਮਣੀ ਕਮੇਟੀ ਜਥਾ ਭੇਜਦੀ ਨਹੀਂ, ਇਹਨਾਂ ਨੇ ਸਾਨੂੰ ਇੰਨਾ ਪਿਆਰ ਸਤਿਕਾਰ ਦਿੱਤਾ। ਸ਼ਾਹਿਦ ਸਾਹਿਬ ਨੇ ਤੇ ਅਮੀਰ ਸਿੰਘ ਜੀ ਪ੍ਰਧਾਨ ਜੀ ਨੇ, ਸਾਰੀਆਂ ਸੰਗਤਾਂ ਇਹਨਾਂ ਦੇ ਸਹਿਯੋਗ ਨਾਲ ਅੱਜ ਨਨਕਾਣਾ ਸਾਹਿਬ ਦੇ ਦਰਸ਼ਨ ਦੀਦਾਰ, ਪੰਜਾ ਸਾਹਿਬ ਦੇ ਦਰਸ਼ਨ ਦੀਦਾਰ ਅਤੇ ਲਾਹੌਰ ਵਿਖੇ ਡੇਰਾ ਸਾਹਿਬ ਦੇ ਦਰਸ਼ਨ ਦੀਦਾਰ, ਜਿੱਥੇ ਸਾਰਾ ਸਮਾਗਮ ਹੋਣਾ ਹੈ। ਸਾਰੀਆਂ ਸੰਗਤਾਂ ਇੰਨਾ ਖਿੜੇ ਗੁਲਜ਼ਾਰ ਹਨ ਕਿ ਅਸੀਂ ਉਸ ਪਾਵਨ ਧਰਤੀ ਦੇ ਅੱਜ ਦਰਸ਼ਨ ਕਰਨ ਜਾ ਰਹੇ ਹਾਂ। ਸੋ ਇਹਨਾਂ ਵੀਰਾਂ ਦਾ, ਇਹਨਾਂ ਭਰਾਵਾਂ ਦਾ, ਸਾਡੇ ਪ੍ਰਧਾਨ ਜੀ ਦਾ, ਸਾਡੇ ਪਿਆਰੇ ਮਿੱਤਰ ਤੇ ਭਰਾ ਤੇ ਸਾਡੇ ਅਫਸਰ ਸ਼ਾਹਿਦ ਸਾਹਿਬ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਪਾਕਿਸਤਾਨ ਸਰਕਾਰ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇੰਨਾ ਪਿਆਰ ਤੇ ਮੁਹੱਬਤ ਸਾਨੂੰ ਦਿੱਤੀ ਹੈ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बिस्मिल्लाहिर्रहमानिर्रहीम। मैं हुकूमत पाकिस्तान की तरफ से और खसूसी तौर पर वफाकी मजहबी अमूर के मिनिस्टर तरा महमूद साहब की तरफ से और वैको ट्रस्ट प्रॉपर्टी बोर्ड के चेयरमैन जनाब डॉक्टर सैयद अताउर रहमान साहब की तरफ से जितनी भी हमारी संगतें जो इंडिया से आई हैं और जिनकी क़यादत गुरबचन सिंह साहब कर रहे हैं, इनको मैं खुश आमदीद कहता हूँ। और इनके लिए हुकूमत पाकिस्तान की तरफ से और खसूसी तौर पे जो हमारे कौम के लोग हैं, इनकी तरफ से इनको बहुत ज़्यादा स्वागत भी हो और हम इंशाअल्लाह इनकी हर किस्म की मुआवनत करेंगे। हाँ, वो सफ़र की हो, इनके रहने सहने की हो, वो तिब्बी सहूलियात हो, वो कि हर किस्म की जो सफ़री सहूलियात हो, उसमें हर किस्म की हम इनकी मदद भी करेंगे। और इंशाअल्लाह इनका जो साथ है हमारे साथ अगले 10 दिन तक रहेगा। और ये 17 तारीख को ये जितनी भी संगत आई है ये अपने वतन को वापस रवाना होगी और हमारी दुआएं इनके साथ है। थैंक यू। सब टोटल नंबर्स कितने हैं इनके, कितने अफराद आए? 220 के करीब। ये जो अभी जो संगत आई है ये तकरीबन जो है वो 225 के करीब है। और लेकिन मैं कोई एक चीज़ वाज़े कर दूं कि हुकूमत पाकिस्तान की तरफ से किसी भी जो भी यात्री, ख़ास तौर पे जो सिख यात्री साहबान आते हैं पाकिस्तान में, ये हुकूमत पाकिस्तान की पॉलिसी है कि वो किसी का भी वीज़ा नहीं रोकती। और ये हमारी तरफ से हमारे दरवाजे खुले हैं कि
क्योंकि ये लोग अपने मज़हब के लिए आते हैं और अपने मज़हब के जितनी भी सरगर्मियाँ हैं उनकी रसूमात के लिए आते हैं। तो इसलिए हुकूमत पाकिस्तान और अवाम पाकिस्तान के जितने भी दरवाजे हैं इनके लिए खुले हैं। कैसा हमारा इंडिया के साथ जो प्रोटोकॉल है 1974 का, तो फिर उसके तहत तो उन्हें ऑफिशियल तौर पर सरकारी तौर पर जत्था भेजना चाहिए। तो क्यों हर दफ़ा जो है वो जब शहीदी दिन आता है तो वहाँ से जो है ना वो जत्था नहीं भेजा जाता है, और जब सरकारी तौर पर जत्था वो 8 बजे आ जाता है, और आज हमारे मेहमान जो है वो अभी 12-1 बज गए हैं। सर इसमें एक चीज़ ऐड कर लीजिएगा कि एसजीपीसी के साथ आखिर क्या मामला हैं जो सेटल नहीं हो रहे। ये जब से पीएसजीपीसी बनी थी सरदार शाम सिंह के ज़माने से आज के दिन तक, अमीर सिंह भी इसके गवाह हैं, मतलब कुछ छोटा मोटा वो कॉन्फ्लिक्ट डालते रहते हैं, रोकते रहते हैं। इसकी क्या वजह है? अच्छा मैं आपको ये बता दूं, क्योंकि हमने बॉर्डर के इस पार की जो जिम्मेदारी है वो हमारी है। मैं आपको ये बताऊं, ना सिर्फ हुकूमत पाकिस्तान बल्कि पाकिस्तान का हर शहरी जो कि पाकिस्तान में बसते हैं, हाँ वो हमारे सिख कम्युनिटी के लोग हों, हाँ वो मुसलमान हों, हाँ किसी भी मज़हब से ताल्लुक़ रखते हों जो कि पाकिस्तान में रहते हैं, हम ये समझते हैं कि ये जो धरती है ये गुरुओं की धरती है और ये बड़ी पाक धरती है। और उस पाक धरती के ऊपर, उस पवित्र धरती के ऊपर ये लोग आते हैं। हमने जो भी लोग यहाँ पे आएंगे हम उसका स्वागत करेंगे। ये मामला तो अपनी गवर्नमेंट के हैं कि वो इनको क्यों नहीं भेजते। मेरा ख्याल है उनको भेजना चाहिए। जहाँ पे भी इनकी मजहबी तस्कीन होती है, जहाँ पे इनके इतने मुक़द्दस किस्म के स्थान हैं, वहाँ पे इनको आना चाहिए। और दुनिया में कहीं पे भी पाबंदी नहीं होती कि जो मजहबी स्थानों के ऊपर पाबंदी है। तो मैं ये ज़रूर इनको बताऊँगा कि ये अपनी गवर्नमेंट से बात करें और इनके लिए ये जितने भी दरवाजे हैं जो बंद हैं वो इनके लिए खोल दें। हुकूमत पाकिस्तान ने तो करतारपुर वाला लांघा भी खोला है और उसमें भी हमारे साथ जो है 5000 का प्रोटोकॉल है। तो हम कहते हैं आए 5000 की बजाय 10,000 आए, लेकिन अगर वहाँ से नहीं आने देते या नहीं आते तो इनकी सरकार का मसला है, वो इन्होंने अपनी सरकार के साथ ये उठाना है मसला, तो ज़रूर उठाएं। लेकिन जो भी इस पाक धरती के ऊपर आएगा, गुरुओं की धरती के ऊपर आएगा, उसकी ज़िम्मेदारी वो हमारी ज़िम्मेदारी है, ये हमारी अमानत है, हमारी ज़िम्मेदारी है और हम पूरी ज़िम्मेदारी जो है ना इसको अच्छे तरीके से निभाएंगे इंशाल्लाह। थैंक यू वेरी मच। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖ ਕੇ ਜੋ ਭਾਈ ਗੁਰਬਚਨ ਸਿੰਘ ਜੀ ਜੋ ਸੁਖਮਨੀ ਸੇਵਾ ਸੁਸਾਇਟੀ ਹੈ ਔਰ ਭਾਈ ਜੰਗ ਸਿੰਘ ਜੀ ਜੋ ਮਰਦਾਨਾ ਸੇਵਾ ਸੁਸਾਇਟੀ ਹੈ, ਇਹਨਾਂ ਦੇ ਅਗਵਾਈ ਹੇਠ ਜਿਹੜੇ ਜੱਥੇ ਪਾਕਿਸਤਾਨ ਪਹੁੰਚੇ ਹਨ, ਅਸੀਂ ਇਹਨਾਂ ਨੂੰ ਜੀ ਆਇਆਂ ਵੀ ਆਖਦੇ ਹਾਂ ਔਰ ਅਸੀਂ ਇਹਨਾਂ ਨੂੰ ਵੈਲਕਮ ਕਰਦੇ ਹਾਂ। ਪਾਕਿਸਤਾਨ ਦੇ ਜੇ ਇਹਨਾਂ ਨੇ ਕਿਹਾ ਕਿ ਸਾਡਾ ਨਿੱਘਾ ਸਵਾਗਤ ਕੀਤਾ, ਇਹ ਸਾਡਾ ਫਰਜ਼ ਹੈ। ਜਿਹੜਾ ਗੁਰੂ ਨਾਨਕ ਦੇ ਘਰ ਆਏਗਾ ਇਹ ਸਾਡੇ ਤੇ ਫਰਜ਼ ਹੈ ਕਿ ਅਸੀਂ ਤੁਹਾਡਾ ਨਿੱਘਾ ਸਵਾਗਤ ਕਰੀਏ ਔਰ ਕਰਦੇ ਰਵਾਂਗੇ। ਪਾਕਿਸਤਾਨ ਦੀ ਧਰਤੀ ਜਿਵੇਂ ਤੁਸੀਂ ਅੰਮ੍ਰਿਤਸਰ ਸਾਹਿਬ ਤੋਂ ਆਏ ਹੋ ਤੇ ਮੇਰਾ ਨਹੀਂ ਖਿਆਲ ਤੁਸੀਂ ਕੋਈ ਕਮੀ ਮਹਿਸੂਸ ਕਰੋ ਜਾਂ ਕੋਈ ਫਰਕ ਮਹਿਸੂਸ ਕਰੋ, ਇਹ ਵੀ ਤੁਹਾਡਾ ਘਰ ਹੈ। ਪਾਕਿਸਤਾਨ ਨੇ ਹਮੇਸ਼ਾ ਖਿੜੀਆਂ ਬਾਵਾਂ ਦੇ ਨਾਲ ਤੁਹਾਨੂੰ ਲਿਆ ਔਰ ਤੁਹਾਨੂੰ ਇੱਕ ਸਟੇਟ ਦੇ ਜੋ ਸਾਡੇ ਕੋਲ ਚੀਫ ਆਉਂਦਾ ਉਹਦੇ ਬਰਾਬਰ ਤੁਹਾਨੂੰ ਅਸੀਂ ਉਹਦਾ ਜਿਹੜਾ ਮਾਨ ਸਨਮਾਨ ਦਿੰਦੇ ਹਾਂ। ਸੋ ਇੱਕ ਵਾਰੀ ਫੇਰ ਮੈਂ ਤੁਹਾਡੇ ਸਾਰਿਆਂ ਦਾ ਜਿਹੜਾ ਧੰਨਵਾਦ ਵੀ ਕਰਦਾ ਤੇ ਕੋਸ਼ਿਸ਼ ਕਰਾਂਗੇ ਨਾਲੇ ਜਿਹੜਾ ਗਿੱਲਾ ਹੈ ਆਪਣੀ ਜਗ੍ਹਾ ਹੈ ਸ਼੍ਰੋਮਣੀ ਕਮੇਟੀ ਦੇ ਨਾਲ ਕਿ ਜਥਾ ਭੇਜਣ, ਬਾਕੀ ਸਾਡੇ ਵੱਲੋਂ ਕੋਈ ਕਮੀ ਕੁਤਾਹੀ ਨਹੀਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ